Ukraine drops pitch for NATO membership. President Zelensky says open to compromise on the status of two breakaway pro-Russian territories, Donetsk and Luhansk. ਉਹਨੇ ਕਿਹਾ ਵੀ ਅਸੀਂ ਮੰਗ ਕੇ ਦੇਖ ਲਿਆ, ਨੈਟੋ ਸਾਨੂੰ ਬਣਾਉਣਾ ਨਹੀਂ, ਜਦ ਰੈਡੀ ਨਹੀਂ ਹੈ ਤੇ ਅਸੀਂ ਕੀ ਕਰ ਸਕਦੇ। ਸਾਥ ਕਿਸੇ ਨੇ ਦਿੱਤਾ ਨਹੀਂ, ਨੋ ਫਲਾਈ ਜ਼ੋਨ ਬਣਾਉਣ ਨੂੰ ਤਿਆਰ ਨਹੀਂ, ਕਿਉਂਕਿ ਹਰ ਇੱਕ ਨੂੰ ਨੈਟੋ ਨੂੰ ਜਾਂ ਅਮਰੀਕਾ ਨੂੰ ਵੀ ਪਤਾ ਹੈ ਕਿ ਨੋ ਫਲਾਈ ਜ਼ੋਨ ਬਣਾ ਕੇ ਕੀ ਤੁਸੀਂ ਕਰੋਗੇ। Ultimately, what is important to me is how the people in those territories are going to live who want to be part of Ukraine. ਜ਼ੈਲੈਂਸਕੀ ਨੂੰ ਇੰਨਾ ਹੁਣ ਰਹਿ ਗਿਆ ਕਿ ਵੀ ਜਿਹੜਾ ਢਾਂਚਾ ਜਿਹੜਾ ਯੂਕਰੇਨ ਬਾਕੀ ਬਚੇਗਾ ਉਹਨਾਂ ਈਸਟਰਨ ਪ੍ਰੋਵਿੰਸਿਸ ਤੋਂ ਬਿਨਾਂ, ਉਹਦੇ 'ਚ ਰਿਜੀਮ ਚੇਂਜ ਦੀ ਗੱਲ ਨਾ ਹੋਏ ਕਿ ਭਾਈ ਉਹਦੀ ਪ੍ਰੈਜ਼ੀਡੈਂਸੀ ਨਾ ਜਾਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਰੂਸ ਨਾਲ ਸਿੱਧੀ ਟੱਕਰ ਤੋਂ ਬਚਦਿਆਂ ਯੂਕਰੇਨ ਨੂੰ ਰੂਸ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਹੈ। ਯੂਕਰੇਨ ਦੇ ਪ੍ਰੈਜ਼ੀਡੈਂਟ ਵੱਲੋਂ ਕੀਤੀ ਗਈ ਨਰਮ ਗੁਫ਼ਤਗੂ ਦੱਸਦੀ ਹੈ ਕਿ ਉਹ ਗੋਡੇ ਟੇਕਣ ਲਈ ਬਿਲਕੁਲ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਅਨਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਅਜੇ ਵੀ ਦੁਨੀਆ ਦੀਆਂ ਖਬਰਾਂ ਦੇ ਵਿੱਚ ਜੇ ਟੌਪ ਟ੍ਰੈਂਡ ਹੈ ਤੇ ਉਹ ਯੂਕਰੇਨ ਦਾ ਹੀ ਹੈ, ਕਿਉਂਕਿ ਜਿਹੜਾ ਯੂਕਰੇਨ ਵਾਰ ਦਾ ਪਿੰਚ ਹੈ ਦੁਨੀਆ ਭਰ ਦੇ ਵਿੱਚ ਮਹਿੰਗਾਈ ਦੀ ਤੇਜ਼ੀ ਦੇ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ, ਖਾਸ ਤੌਰ ਤੇ ਆਇਲ ਪ੍ਰਾਈਸਿਸ। ਔਰ ਕਿਉਂਕਿ ਆਇਲ ਦੇ ਨਾਲ ਸਾਰੀ ਇਕਨੋਮੀ ਜੁੜੀ ਹੋਈ ਹੈ ਔਰ ਬਾਕੀ ਸਾਰਾ ਵੀ ਉਸ ਦੇ ਨਾਲ ਉਸ ਦਾ ਪ੍ਰਭਾਵ ਹੈ ਹਰ ਚੀਜ਼। ਇੱਥੇ ਵੀ ਤੁਸੀਂ ਸੌਦਾ ਲੈਣ ਜਾਓ ਤੇ ਪਤਾ ਲੱਗ ਜਾਂਦਾ ਹੈ ਕਿ ਭਾਈ ਵਾਰ ਦਾ ਕੀ ਅਸਰ ਹੈ। ਇਸ ਦੇ ਨਾਲ ਇਹ ਇੱਕ ਰਾਹਤ ਦੀ ਖਬਰ ਵੀ ਹੈ। ਖਾਸ ਤੌਰ ਤੇ ਅਸੀਂ ਉਹਨਾਂ ਮਾਪਿਓ ਜਾਂ ਉਹਨਾਂ ਬੱਚੇ ਬੱਚੀਆਂ ਦੀ ਕਾਮਨਾ ਵੀ ਕੀਤੀ ਸੀ ਕਿ ਭਾਈ ਸੇਫਲੀ ਨਿਕਲਣ, ਕਿ ਸੂਮੋ ਤੋਂ ਜਿਹੜਾ ਬਿਲਕੁਲ ਰਸ਼ੀਅਨ ਬਾਰਡਰ ਤੋਂ 25 ਮੀਲ ਤੇ ਸੀ, ਜਿਸ ਨੂੰ ਆਲਮੋਸਟ ਪਿਛਲੇ 14-15 ਦਿਨ ਤੋਂ ਜਦੋਂ ਤੋਂ ਇਹ ਜੰਗ ਚੱਲ ਰਹੀ ਹੈ, ਭਾਰਤੀ ਹਕੂਮਤ ਔਰ ਉਹਨਾਂ ਦਾ ਅਦਰਵਾਈਜ਼ ਸੋ ਕਾਲਡ ਆਪਰੇਸ਼ਨ ਗੰਗਾ, ਬਿਲਕੁਲ ਉਹਨਾਂ ਦਾ ਉਹਨਾਂ ਵੱਲ ਧਿਆਨ ਨਹੀਂ ਸੀ ਔਰ ਲੱਗਦਾ ਸੀ ਕਿ ਭਾਈ ਉਹਨਾਂ ਵਿਚਾਰਿਆਂ ਦਾ ਪਤਾ ਨਹੀਂ ਕੀ ਬਣਨਾ। ਪਰ ਸੋਸ਼ਲ ਮੀਡੀਆ ਦਾ ਇੰਪੈਕਟ ਔਰ ਕੁਛ ਹੋਰ ਟੀਵੀ ਚੈਨਲ ਜਿਨ੍ਹਾਂ ਨੇ ਔਰ ਉਹਨਾਂ ਬੱਚੇ ਬੱਚੀਆਂ ਨੇ ਜਿਨ੍ਹਾਂ ਨੇ ਅੰਦਰੋਂ ਵੀਡੀਓਜ਼ ਰਿਕਾਰਡ ਕਰ ਕਰਕੇ ਭੇਜੀਆਂ ਔਰ ਫਾਈਨਲੀ, ਕਿਉਂਕਿ ਇਕੱਲਾ ਇਹ ਨਹੀਂ ਵੀ ਉਹਨਾਂ ਦੇ ਸਟੂਡੈਂਟ ਸੀ, ਹੋਰ ਵੀ ਨਾਈਜੀਰੀਆ ਔਰ ਬਾਕੀ ਸਟੂਡੈਂਟਸ ਔਰ ਸਿਟੀਜ਼ਨ ਫਸੇ ਹੋਏ ਸੀ ਔਰ ਫਾਈਨਲੀ ਰੂਸ ਔਰ ਯੂਕਰੇਨ ਦੇ ਵਿਚਾਲੇ ਜਿਹੜਾ ਇੱਕ ਪੀਸ ਕੋਰੀਡੋਰ ਦੇ ਨਾਂ ਥੱਲੇ ਸਮਝੌਤਾ ਹੋਇਆ, ਉਹਦੇ 'ਚ ਉਹ ਬੱਸਾਂ 'ਤੇ ਸਵਾਰ ਹੋ ਕੇ, ਕਿਉਂਕਿ ਰੂਸ ਬਾਰਡਰ ਤੋਂ ਭਾਵੇਂ ਉਹ 15-20 ਮੀਲ ਨੇ ਪਰ ਉਹ 1500 ਕਿਲੋਮੀਟਰ ਉਹਦਾ ਦੂਜਾ ਐਂਡ ਵੈਸਟਰਨ ਯੂਕਰੇਨ ਦਾ, ਜਿੱਥੋਂ ਕਿ ਉਹ ਪੋਲੈਂਡ ਜਾਂ ਰੋਮਾਨੀਆ ਜਾਂ ਹੰਗਰੀ ਜਾਂ ਜਿਹੜੇ ਵੀ ਮੁਲਕ ਦੀ ਸਰਹੱਦ 'ਤੇ ਆਉਣਗੇ ਔਰ ਉਹਨਾਂ ਦੀ ਵਾਪਸੀ ਜਿਹੜੀ ਆ ਉਹ ਆਲਰੇਡੀ ਬੱਸਾਂ ਦੇ ਵਿੱਚ ਸਫ਼ਰ ਕਰਕੇ ਜਾ ਰਹੇ ਨੇ। ਸੋ ਇਹ ਇੱਕ ਰਾਹਤ ਦੀ ਖਬਰ ਹੈ ਔਰ ਅਸੀਂ ਵੀ ਜਿਹੜਾ ਹੈ ਉਹ ਰਾਹਤ ਮਹਿਸੂਸ ਕਰਦੇ ਹਾਂ, ਕਿਉਂਕਿ ਜਿੱਥੇ ਇਸ ਕਿਸਮ ਦਾ ਖਾਸ ਤੌਰ ਤੇ ਉਹ ਸੁਸਾਇਟੀ ਸਮਾਜ ਜਿਨ੍ਹਾਂ 'ਚੋਂ ਨਿਕਲ ਕੇ ਇਹ ਬਹੁਤ ਸਾਰੇ ਬੱਚੇ ਬੱਚੀਆਂ ਆਮ ਐਵਰੇਜ ਘਰਾਂ ਦੇ ਜਿਹੜੇ ਪੇਰੈਂਟਸ ਚਾਹੁੰਦੇ ਨੇ ਕਿ ਵੀ ਉਹਨਾਂ ਦੇ ਬੱਚੇ ਅੱਗੇ ਤਾਲੀਮ ਲੈਣ, ਉੱਥੇ ਹਾਲਾਤ ਮੈਡੀਕਲ ਸੀਟਸ ਜਾਂ ਦੂਜੇ ਕਰੋੜਾਂ ਦੇ ਵਿੱਚ ਖਰਚੇ ਨੇ ਇਹ ਰੈਲੇਟਿਵਲੀ। ਔਰ ਇਹ ਨਹੀਂ ਹੈ ਕਿ ਵੀ ਜਿਵੇਂ ਇੱਕ ਉਹਨਾਂ ਦੇ ਬੀਜੇਪੀ ਦੇ ਆਈਟੀ ਸੈੱਲ ਨੇ ਕਿਹਾ ਜੀ ਐਵੇਂ ਇਹ ਜਿਹੜੇ ਇੱਥੇ ਫੇਲ ਹੋ ਜਾਂਦੇ ਨੇ, ਨਹੀਂ, ਇਸ ਕਿਸਮ ਦਾ ਨਹੀਂ ਹੈ ਪਾਰਟ। ਬਹੁਤ ਬ੍ਰਿਲੀਅੰਟ ਔਰ ਮੈਂ ਸਮਝਦਾ ਹਾਂ ਵੀ ਇਹ ਸਾਰੇ ਪੀਰੀਅਡ 'ਚ ਉਹਨਾਂ ਦਾ ਬੈਸਟ ਵੀ ਦੇਖਣ 'ਚ ਆਇਆ ਕਿ ਜਿਵੇਂ ਉਹਨਾਂ ਨੇ ਇਹ ਸਾਰੇ ਕੈਂਪੇਨ ਨੂੰ ਉਹਨਾਂ ਬੰਕਰਾਂ ਦੇ ਵਿੱਚ ਹੁੰਦਿਆਂ, ਤੰਗ ਦਸਤੀਆਂ 'ਚ ਹੁੰਦਿਆਂ ਵੀ ਕੀਤਾ। ਇਹ ਇਨਸਾਨੀ ਹਿੰਮਤ ਦੀ ਇੱਕ ਮਿਸਾਲ ਵੀ ਕਾਇਮ ਕਰਦਾ। ਜਿਹੜੀਆਂ ਹੋਰ ਡਿਵੈਲਪਮੈਂਟਸ ਇਹਦੇ ਹਵਾਲੇ ਨਾਲ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਕਿ ਜਿਹੜਾ ਲੀਡ ਤੁਸੀਂ ਕਿਹਾ ਕਿ ਭਾਈ ਜ਼ੈਲੈਂਸਕੀ ਯੂਕਰੇਨ ਦਾ ਪ੍ਰੈਜ਼ੀਡੈਂਟ ਉਹ ਗੋਡੇ ਟੇਕਦਾ ਜਾਪਦਾ ਔਰ ਵਾਕਿਆ ਹੀ ਗੋਡੇ ਆਲਮੋਸਟ ਟੇਕਣ ਵਾਲੀ ਜਾ ਰਿਹਾ ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਦਾ ਰੰਗ ਢੰਗ ਬਦਲੇਗਾ। ਰੂਸ ਜਿਹੜਾ ਹੈ ਇਵੇਂ ਲੱਗੇਗਾ ਕਿ ਭਾਈ ਉਹ ਜੋ ਕਰਨਾ ਚਾਹੁੰਦਾ ਸੀ ਉਸ 'ਚ ਕਾਮਯਾਬ ਰਿਹਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਇੱਕ ਬਰੀਫ ਆਈ ਵਿਊ, ਜਿਹੜਾ ਬਰਡਸ ਆਈ ਵਿਊ ਕਿ ਵੀ ਚੱਲ ਕੀ ਰਿਹਾ, ਇਕੋਨੋਮਿਸਟ ਮੈਗਜ਼ੀਨ ਦੇ ਮੈਂ ਹਵਾਲੇ ਨਾਲ ਜਿਹੜੀਆਂ ਕੁਛ ਡਿਵੈਲਪਮੈਂਟਸ ਨੇ ਕਿ ਇਹ ਮੰਗ ਮਿਸਟਰ ਜ਼ੈਲੈਂਸਕੀ ਨੇ ਕੀਤੀ ਸੀ ਕਿ ਭਾਈ ਅਮਰੀਕਾ ਔਰ ਯੂਰਪੀਅਨ ਕੰਟਰੀਜ਼ ਜਿਹੜਾ ਕਰੂਡ ਆਇਲ ਖਰੀਦੀਆਂ ਨੇ ਰਸ਼ੀਆ ਤੋਂ, ਹਾਲਾਂ ਅਮਰੀਕਾ ਆਪਣੀ ਜਿੰਨੀ ਕੰਜ਼ੰਪਸ਼ਨ ਹੈ ਅਮਰੀਕਾ ਦੀ ਉਹਦਾ ਸਿਰਫ 8%
ਉਹ ਇੰਪੋਰਟ ਕਰਦੇ ਨੇ। ਪਰ ਇਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅਨਾਉਂਸ ਕੀਤਾ ਹੈ ਕਿ ਬੈਨ ਔਨ ਆਲ ਰਸ਼ੀਅਨ ਆਇਲ ਐਂਡ ਗੈਸ ਇੰਪੋਰਟਸ ਆਫ ਅਮਰੀਕਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹਦਾ ਭਾਵੇਂ ਖਮਿਆਜ਼ਾ ਭੁਗਤਣਾ ਪਏਗਾ, ਇਨਫਲੇਸ਼ਨ ਇੱਥੇ ਵਧੇਗੀ, ਔਰ ਲੇਕਿਨ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਸਾਲ ਦੇ ਐਂਡ ਤੱਕ ਫੇਜ਼ ਆਊਟ ਹੁੰਦਾ ਹੈ, ਵੀ ਹੌਲੀ ਹੌਲੀ ਹੁਣ ਆਲਮੋਸਟ ਮਾਰਚ ਦਾ ਮਹੀਨਾ ਵੀ ਅਗਲੇ 9 ਮਹੀਨੇ ਜਿਹੜੀ ਆਇਲ ਇੰਪੋਰਟ ਹੈ ਅਸੀਂ ਰਸ਼ੀਆ ਤੋਂ ਇਹ ਬਿਲਕੁਲ ਬੰਦ ਕਰ ਦਿਆਂਗੇ। ਔਰ ਲੇਕਿਨ ਜਰਮਨ ਨੇ ਕਿਹਾ ਜੀ ਅਸੀਂ ਬਿਲਕੁਲ ਤਬਦੀਲ ਨਹੀਂ ਕਰਨਾ, ਕਿਉਂਕਿ ਯੂਰਪ ਦਾ ਔਰ ਖ਼ਾਸ ਤੌਰ 'ਤੇ ਉਹਨਾਂ ਦਾ ਤਾਂ ਦਾਰਮਦਾਰ ਹੀ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਜਿਹੜਾ ਹੈ ਇਸ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ ਹੈ। ਲੇਕਿਨ ਜਿਹੜੀ ਯੂਰਪੀਅਨ ਯੂਨੀਅਨ ਹੈ ਉਹਨਾਂ ਨੇ ਕਿਹਾ ਜੀ ਅਸੀਂ ਇਹ ਪਲਾਨ ਕਰ ਰਹੇ ਹਾਂ ਕਿ ਕਿਵੇਂ ਹੌਲੀ ਹੌਲੀ ਅਸੀਂ ਇਸ ਸਾਲ ਦੇ ਐਂਡ ਤੱਕ 2/3 ਜਿਹੜਾ ਇਹ ਰਿਲਾਇੰਸ ਹੈ ਰਸ਼ੀਆ ਦੇ ਉੱਤੇ ਉਸ ਨੂੰ ਅਸੀਂ ਘਟਾ ਦਈਏ। ਔਰ ਪੋਲੈਂਡ, ਕਿਉਂਕਿ ਹੁਣ ਬੇਸ਼ੱਕ ਬਹੁਤ ਸਾਰਾ ਹਵਾਈ ਸਪੇਸ ਯੂਕਰੇਨ ਦਾ ਰਸ਼ੀਆ ਦੇ ਕੰਟਰੋਲ 'ਚ ਹੈ, ਲੇਕਿਨ ਅਜੇ ਵੀ ਕੁਛ ਉਹਨਾਂ ਦੇ 1-2 ਏਅਰਪੋਰਟ ਫੰਕਸ਼ਨਿੰਗ ਨੇ ਜਿਨ੍ਹਾਂ 'ਚ ਅਜੇ ਉਹਨਾਂ ਦੀ ਪਹੁੰਚ ਨਹੀਂ ਹੈ। ਔਰ ਕਿਉਂਕਿ ਉਸ ਲੈਵਲ ਦੇ ਪਲੇਨਸ ਉਹਨਾਂ ਕੋਲ ਨਹੀਂ ਨੇ। ਲੇਕਿਨ ਜਦੋਂ ਪੋਲੈਂਡ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਮਿਗ ਜਹਾਜ਼, ਕਿਉਂਕਿ ਹੁਣ ਇੰਡੀਅਨ ਏਅਰਫੋਰਸ ਦੇ ਕੋਲ ਵੀ ਮਿਗ ਨੇ, ਸੋ ਪੋਲੈਂਡ ਦੇ ਕੋਲ ਭਾਵੇਂ ਉਹ ਕੁਛ ਪੁਰਾਣੇ ਕਿਸਮ ਦੇ ਨੇ, ਉਹ ਮਿਗ ਜਹਾਜ਼ ਨੇ। ਔਰ ਪੋਲੈਂਡ ਨੇ ਇਹ ਕਿਹਾ ਕਿ ਉਹਨਾਂ ਨੇ ਅਮਰੀਕਾ ਨੂੰ ਆਫਰ ਕੀਤਾ ਕਿ ਮਿਗ 29 ਫਾਈਟਰ ਜੈਟ ਜਿਹੜੇ ਨੇ ਉਹ ਅਸੀਂ ਜਿਹੜਾ US ਏਅਰ ਬੇਸ ਜਰਮਨੀ 'ਚ ਪਹੁੰਚਾ ਦਿੰਦੇ ਔਰ ਸਾਨੂੰ ਅਮਰੀਕਨ ਜਿਹੜੇ ਨੇ ਆਪਣੇ ਬਿਲਟ ਦੇ ਦੇਣ। ਔਰ ਲੇਕਿਨ ਰਸ਼ੀਆ ਨੇ ਵਾਰਨ ਕੀਤਾ ਕਿ ਵੀ ਜੇ ਇਸ ਕਿਸਮ ਦਾ ਕੀਤਾ ਜਾਂਦਾ ਹੈ ਇਹਨੂੰ ਵੀ ਅਸੀਂ ਇੱਕ ਪ੍ਰੋਵੋਕੇਸ਼ਨ ਮੰਨਾਂਗੇ। ਐਕਟ ਆਫ ਵਾਰ ਤਾਂ ਨਹੀਂ ਕਿਹਾ, ਜਿਵੇਂ ਉਹਨੇ ਜਦੋਂ ਯੂਕਰੇਨ ਨੇ ਕਿਹਾ ਸੀ ਕਿ ਨੋ ਫਲਾਈ ਜ਼ੋਨ ਬਣਾਓ ਤੇ ਰਸ਼ੀਆ ਨੇ ਕਿਹਾ ਸੀ ਕਿ ਦਿਸ ਵਿਲ ਬੀ ਐਨ ਐਕਟ ਆਫ ਵਾਰ। ਇਸ ਮਾਮਲੇ 'ਚ ਰਸ਼ੀਆ ਨੇ ਕਿਹਾ ਵੀ ਇਹ ਇੱਕ ਪ੍ਰੋਵੋਕੇਸ਼ਨ ਹੋਏਗੀ। ਔਰ ਮੈਕਡੋਨਲਡ ਨੇ ਵੀ ਅੱਜ ਉਹਨਾਂ ਦੇ 850 ਰੈਸਟੋਰੈਂਟ ਮੈਕਡੋਨਲਡ ਦੇ ਰਸ਼ੀਆ ਦੇ ਵਿੱਚ ਸੀ ਉਹ ਸਾਰੇ ਬੰਦ ਕਰ ਦਿੱਤੇ ਨੇ, ਕਿਉਂਕਿ ਇਹ ਮੰਗ ਕੀਤੀ ਜਾ ਰਹੀ ਸੀ ਮੀਡੀਆ ਦੇ ਵਿੱਚ ਵੀ ਦੂਸਰੇ ਵੀ ਕਿ ਬੰਦ ਕਰੋ ਜੇ ਹੁਣ ਤੁਸੀਂ। ਇਸੇ ਤਰ੍ਹਾਂ ਸ਼ੈਲ ਜਿਸ ਨੇ ਬਹੁਤ ਵੱਡਾ ਸਟਾਕ ਰਸ਼ੀਅਨ ਕਰੂਡ ਆਇਲ ਦਾ ਖਰੀਦਿਆ ਸੀ, ਬਹੁਤ ਕ੍ਰਿਟਿਸਿਜ਼ਮ ਦੁਨੀਆ 'ਚ ਹੋਇਆ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਹੁਣ ਉਹ ਰਸ਼ੀਅਨ ਆਇਲ ਬਾਏ ਨਹੀਂ ਕਰਨਗੇ, ਨਾ ਗੈਸ। ਔਰ ਨਾਲ ਦੀ ਨਾਲ ਉਹਨਾਂ ਨੇ ਐਪੋਲੋਜਾਈਜ਼ ਵੀ ਕੀਤਾ। ਔਰ ਇਸੇ ਤਰ੍ਹਾਂ ਜਿਹੜੇ ਨੇ ਜਦੋਂ ਅਸੀਂ ਇੰਡੀਆ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ 1000 750 ਤੋਂ 1000 ਤੱਕ ਇਹ ਫਿਗਰ ਉਹਨਾਂ ਨੇ ਕਿਹਾ ਕਿ ਇਹ ਉੱਥੋਂ ਨਿਕਲੇ ਨੇ। ਇਸੇ ਤਰ੍ਹਾਂ ਜਿਹੜੀ BBC ਦੀ ਬਰੀਫਿੰਗ ਉਹ ਖਾਸ ਤੌਰ 'ਤੇ ਅੱਜ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ UK ਦੀ ਹਾਊਸ ਆਫ ਕਾਮਨਸ ਨੂੰ ਐਡਰੈਸ ਕੀਤਾ ਔਰ ਉਹ ਐਡਰੈਸ ਬੜਾ ਡਿਫਾਈਂਟ ਸੀ। ਉਹਨਾਂ ਨੇ ਵੀਡੀਓ ਲਿੰਕ ਰਾਹੀਂ, ਕਿਉਂਕਿ ਉਹ ਉਹਨਾਂ ਦੇ ਕਹਿਣ ਮੁਤਾਬਕ ਯੂਕਰੇਨ 'ਚ ਕਿਤੇ ਬੈਠੇ ਨੇ ਔਰ ਉਹਦੇ 'ਚ ਉਹਨਾਂ ਨੇ ਤਾਂ ਦਿੱਤੀ ਡਿਫਾਈਂਸ, ਪਰ ਜਿਹੜਾ ਉਹਨਾਂ ਦਾ ਬਾਅਦ 'ਚ ਇੱਕ ਇੰਟਰਵਿਊ ABC ਤੇ ਆਉਂਦਾ ਹੈ ਉਹਦੇ 'ਚ ਗੋਡਾ ਟੇਕ ਲਾਈਨ ਹੈ ਜਿਹੜੇ ਆਪਣਾ ਐਡਰੈਸ ਕੀਤਾ ਉਹਨਾਂ ਨੇ, ਉਹਦੇ 'ਚ ਉਹਨਾਂ ਨੇ ਚਰਚਲ ਨੂੰ ਕੋਟ ਕੀਤਾ, ਕਿਉਂਕਿ ਬੈਠੇ ਨੇ ਸਾਰੇ ਬ੍ਰਿਟਿਸ਼ MP। ਉਹਨੇ ਕਿਹਾ ਸੀ ਕਿ ਇਹ ਚਰਚਲ ਦੇ ਲਫ਼ਜ਼ ਨੇ ਕਿ ਵੀ ਵਿਲ ਫਾਈਟ ਟੂ ਦਾ ਐਂਡ ਐਟ ਸੀ ਇਨ ਦਾ ਏਅਰ, ਵੀ ਵਿਲ ਕੰਟੀਨਿਊ ਫਾਈਟਿੰਗ ਫॉर ਆਵਰ ਲੈਂਡ whatever the cost, in the forests, in the fields, on the shores, in the streets। ਔਰ ਇਹ ਚਰਚਲ ਨੇ ਕਿਹਾ ਸੀ ਕਿ ਬਈ ਅਸੀਂ ਹਰ ਥਾਂ 'ਤੇ ਲੜਾਂਗੇ, ਅਸੀਂ ਸਮੁੰਦਰ ਦੇ ਵਿੱਚ, ਹਵਾ ਦੇ ਵਿੱਚ, ਅਸੀਂ ਆਪਣੀ ਧਰਤੀ 'ਤੇ, ਕੰਢਿਆਂ ਦੇ ਉੱਤੇ, ਜੰਗਲਾਂ ਦੇ ਵਿੱਚ, ਖੇਤਾਂ ਦੇ ਵਿੱਚ, ਗਲੀਆਂ ਦੇ ਵਿੱਚ ਅਸੀਂ ਲੜਾਂਗੇ। ਸੋ ਇਹ ਉਹਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਸਪਿਰਿਟ ਦਿੱਤੀ ਕਿ ਵੀ ਵਿਲ ਫਾਈਟ ਟੂ ਦਾ ਐਂਡ ਐਟ ਦਾ ਸੀ ਇਨ ਦਾ ਏਅਰ, ਵੀ ਵਿਲ ਕੰਟੀਨਿਊ ਫਾਈਟਿੰਗ ਫॉर ਆਵਰ ਲੈਂਡ whatever the cost, in the forests, in the fields, on the shores, in the streets। ਸੋ ਇਹ ਡਿਫਾਈਨਡ ਸਪਿਰਿਟ ਤਾਂ ਜਿਹੜੀ ਹੈ ਉਹ ਕਾਬਲੇ ਤਾਰੀਫ ਹੈ। ਪਰ ਜਦੋਂ ਹੁਣ ਅਸੀਂ ਉਹਨਾਂ ਦੀ ਫਾਈਨਲ ਇਹ ਦੇਖਦੇ ਹਾਂ ਕਿ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਹਾਂ ਇਸ ਤੋਂ ਪਹਿਲਾਂ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਕਿਉਂਕਿ ਜਦੋਂ ਕ੍ਰਾਈਸਿਸ ਹੁੰਦਾ ਹੈ ਇੱਕ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਤਾਂ ਰਿਫਿਊਜੀ ਕ੍ਰਾਈਸਿਸ ਹੁੰਦਾ ਜਿਹੜਾ ਹੁਣ ਆਲਮੋਸਟ 2 ਮਿਲੀਅਨ 20 ਲੱਖ ਦੇ ਲਗਭਗ ਲੋਕ ਭੱਜ ਰਹੇ ਨੇ ਜਾਂ ਬੇਘਰ ਹੋਏ ਨੇ। ਦੂਸਰਾ ਕ੍ਰਾਈਸਿਸ ਹੈਲਥ ਨਾਲ ਰਿਲੇਟਡ ਹੁੰਦਾ ਹੈ ਕਿ ਭਾਈ ਜਿੱਥੇ ਲੋਕ ਇਕੱਠੇ ਹੁੰਦੇ ਨੇ, ਦੂਜੇ ਨੇ ਬਿਮਾਰੀ ਵੀ ਹੈ ਔਰ ਉਹਨਾਂ ਦਾ ਕੀ ਪ੍ਰਬੰਧ ਕਰਨਾ ਹੈ। ਔਰ ਇਹ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਯੂਕਰੇਨ ਇਹ ਮੇਜਰ ਹਿਊਮੈਨੀਟੇਰੀਅਨ ਕੈਟਾਸਟ੍ਰੋਫੀ। ਔਰ ਨਾਲ ਦੀ ਨਾਲ ਡਾਕਟਰ ਹੈਂਸ ਕੁਲਜ ਇਹ ਰੀਜਨਲ ਡਾਇਰੈਕਟਰ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਯੂਰਪ ਦੇ, ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਟੂ ਗੈਟ ਲਾਈਫ ਸੇਵਿੰਗ ਮੈਡੀਕਲ ਸਪਲਾਈਜ਼ ਟੂ ਅਫੈਕਟਡ ਏਰੀਆਜ਼ ਇਨ ਯੂਕਰੇਨ
above all oxygen, but also trauma kits and essential health care such as treatment for diabetes, ਹਾਰਟ ਡਿਜ਼ੀਜ਼ ਵੇਅਰ ਸਪਲਾਈਜ਼ ਆਰ ਰਨਿੰਗ ਲੋ। ਹੁਣ ਜਿਹੜੇ ਲੋਕ ਜੇ ਲੱਖਾਂ ਮਿਲੀਅਨਸ ਆ ਰਹੇ ਨੇ ਇੱਧਰ ਨੂੰ, ਉਹ ਕਿੰਨੇ ਡਾਇਬੈਟਿਕ ਨੇ, ਉਹਨਾਂ ਦੀਆਂ ਲਈ ਦਵਾਈਆਂ ਸਪਲਾਈ ਉਹ ਘੱਟ ਪੈ ਰਹੀ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਇੱਕ WHO ਆਪਰੇਸ਼ਨ ਸੈਂਟਰ ਯੂਕਰੇਨ। ਔਰ ਜੇ ਤੁਸੀਂ ਦੇਖੋ ਕਿ ਇਸ ਸਾਰੇ ਦੇ ਵਿੱਚ ਬਰੇਵਰੀ ਦੀਆਂ ਸਟੋਰੀਜ਼ ਵੀ ਨੇ। ਹੁਣ ਇੱਕ 11 ਸਾਲ ਦਾ ਬੱਚਾ ਜਿਹਦੀ ਮਾਂ ਨੇ, ਕਿਉਂਕਿ ਉਹਦੀ ਅੱਗੋਂ ਮਾਂ ਉਸ ਹਾਲਤ ਸੀ ਕਿ ਵੀ ਉਹ ਟਰੈਵਲ ਨਹੀਂ ਸੀ ਕਰ ਸਕਦੀ, ਉਹਨੇ ਆਪਣੇ 11 ਸਾਲ ਦੇ ਬੱਚੇ ਨੂੰ ਬੈਕਪੈਕ ਦੇ ਕੇ ਔਰ ਦੂਸਰਾ ਗੱਡੀ ਤੇ ਚਾੜ ਦਿੱਤਾ ਹੈ। ਹੁਣ ਉਹ 1500 ਮੀਲ ਕਰਕੇ ਜਦੋਂ ਇੱਕ ਕੈਂਪ ਤੇ ਆਂਦਾ, ਅੱਜ ਸਾਰੇ ਉਹੀ ਟ੍ਰੈਂਡ ਕਰ ਰਿਹਾ ਸੀ ਉਸ ਬੱਚੇ ਦਾ ਕਿ ਭਾਈ ਉਹ ਕਿਵੇਂ, ਉਹਦੇ ਕੋਲ ਕੋਈ ਇੱਕ ਉਹਦੇ ਕੋਲ ਫੋਨ ਨੰਬਰ ਸੀ ਕਿਸੇ ਡਿਸਟੈਂਟ ਰਿਲੇਟਿਵ ਦਾ, ਕੋਈ ਪਤਾ ਨਹੀਂ, ਉਹਨੇ ਮਾਂ ਨੇ ਚਾੜਤਾ। ਉਹਨੇ ਕਿਹਾ ਵੀ ਮੈਂ ਤਾਂ ਆਪਣੀ ਮਾਂ ਨੂੰ ਛੱਡ ਕੇ ਨਹੀਂ ਜਾਣਾ ਕਿਉਂਕਿ ਉਹ ਕ੍ਰਿਪਲਡ ਹੈ, ਲੇਕਿਨ ਮੈਂ ਬੱਚਾ ਵੀ ਮੇਰਾ ਇੱਥੇ ਮਾਰਿਆ ਜਾਏ। ਹੁਣ ਇਹ ਹੈ ਜਿਹਨੂੰ ਬਰੇਵਰੀ ਦੀਆਂ ਸਟੋਰੀਜ਼ ਨੇ। ਔਰਤਾਂ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ, ਜਿਵੇਂ ਇੱਕ ਅੱਜ ਪਿਕਚਰ ਕਿ ਇੱਕ ਬੱਚਾ ਚੁੱਕਿਆ ਹੋਇਆ ਉਹਨੇ ਬੀਬੀ ਨੇ, ਔਰ ਦੂਜੇ 'ਚ ਗਨ ਫੜੀ ਹੋਈ ਹੈ, ਔਰ ਉਹਨਾਂ ਫੈਮਲੀਜ਼ ਦੀ ਕਿ ਜਿਹਦੇ 'ਚ ਬੱਚਿਆਂ ਤੋਂ ਬਾਪ ਅੱਡ ਹੋ ਰਿਹਾ ਕਿ ਭਾਈ ਉਹ ਲੜੇਗਾ, ਔਰ ਉਹਨਾਂ ਨੂੰ ਜਿਹੜਾ ਉਹ ਔਰਤਾਂ ਬੱਚੇ ਜਾ ਰਹੇ ਨੇ। ਕੁਛ ਹਾਲਤਾਂ 'ਚ ਔਰਤਾਂ ਨੇ ਕਿਹਾ ਵੀ ਨਹੀਂ ਅਸੀਂ ਵੀ ਨਾਲ ਲੜਨਾ। ਸੋ ਇਹ ਸਾਰੀ ਜਿਹੜੀਆਂ ਨੇ ਇਹ ਬਰੇਵਰੀ ਸਪਿਰਿਟ ਹੈ ਇਸ ਦੇ ਨਾਲ। ਔਰ ਇਸ ਸਾਰੇ 'ਚੋਂ ਜਿਹੜਾ ਦੂਸਰਾ ਪਾਰਟ ਨਿਕਲਦਾ। ਹਾਲਾਂਕਿ ਇੱਕ ਪਾਸੇ ਜਦੋਂ ਬਾਈਡਨ ਨੇ ਇਹ ਕਿਹਾ ਕਿ ਵੀ ਜਿਹੜੀ 8% ਸਾਡੀ ਕਰੂਡ ਆਇਲ ਡਿਪੈਂਡੈਂਸ ਹੈ ਬਾਈ ਦਾ ਈਅਰ ਐਂਡ ਅਸੀਂ ਖਤਮ ਕਰ ਦਿਆਂਗੇ, ਇਸ ਦੇ ਉੱਤੇ ਪ੍ਰੈਜ਼ੀਡੈਂਟ ਯੂਕਰੇਨ ਦੇ ਜ਼ੈਲੈਂਸਕੀ ਨੇ ਕਿਹਾ ਥੈਂਕਫੁਲ ਫਾਰ US and Putin's personal leadership in striking in the heart of Putin's war machine and banning oil, gas and coal from US market, encourage other countries and leaders to follow। ਉਹਨੇ ਕਿਹਾ ਜੀ ਤੁਸੀਂ ਜੇਬ ਨੂੰ ਹੱਥ ਪਾਇਆ ਹੈ ਔਰ ਇਹ ਪੁਤਿਨ ਦੀ ਵਾਰ ਮਸ਼ੀਨ ਨੂੰ ਹਿੱਟ ਕਰਨਾ ਹੈ ਕਿ ਜੇ ਉਹਨਾਂ ਦੀ ਇਕਨੋਮੀ ਥੱਲੇ ਡਿੱਗ ਪੈਂਦੀ ਹੈ ਤੇ ਇਹ ਜਿਹੜਾ ਉਹਨਾਂ ਦੇ ਲਈ ਸਭ ਤੋਂ ਵੱਡੀ ਸੱਟ ਹੋਏਗੀ। ਪਰ ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਤੁਸੀਂ ਕਿਹਾ ਕਿ ਕੀ ਰੂਸ ਨੇ ਇਹ ਜੰਗ ਜਿੱਤ ਲਈ ਹੈ, ਯੂਕਰੇਨ ਨੇ ਗੋਡੇ ਟੇਕ ਦਿੱਤੇ ਨੇ। ਔਰ ਦੱਸ ਰਹੀ ਹੈ ਜਿਹੜਾ ਉਹਨਾਂ ਦਾ ਜ਼ੈਲੈਂਸਕੀ ਦਾ ਇੰਟਰਵਿਊ ਹੈ, ਔਰ ਇਸ ਨੂੰ ਕਿਸੇ ਮਾੜੇ ਮੋਟੇ ਮੀਡੀਆ ਨੇ ਕਵਰ ਨਹੀਂ ਕੀਤਾ, ਇਹ AFP ਏਜੰਸੀ ਫ੍ਰੈਂਚ ਪ੍ਰੈਸ ਉਹਨਾਂ ਦੀ ਖਬਰ ਹੈ। ਯੂਕਰੇਨ ਡ੍ਰੌਪਸ ਪਿਚ ਫਾਰ ਨੈਟੋ ਮੈਂਬਰਸ਼ਿਪ। President Zelensky says open to compromise on the status of two breakaway pro-Russian territories, Donetsk and Luhansk। ਹੁਣ ਰਸ਼ੀਆ ਦੀਆਂ ਕੀ ਡਿਮਾਂਡ ਸੀ? ਕ੍ਰੀਮੀਆ ਤੋਂ ਉਹਨੇ 2014 'ਚ ਲੈ ਲਿਆ ਸੀ। ਇਹ ਦੋਨੋਂ ਹੀ ਡੋਨੈਸਕ ਐਂਡ ਲੁਹਾਂਸਕ ਜਿਹੜੇ ਈਸਟਰਨ ਪ੍ਰੋਵਿੰਸ ਨੇ ਯੂਕਰੇਨ ਦੇ, ਇਹ ਰਸ਼ੀਆ ਨੇ ਜਿਹੜੇ ਨੇ ਉਹਨਾਂ ਨੂੰ ਇੰਡੀਪੈਂਡੈਂਸ ਮੰਨ ਲਿਆ ਆਲਰੇਡੀ। ਉੱਥੇ ਉਹਨਾਂ ਦੇ ਗੁਰੀਲੇ ਰਸ਼ੀਅਨ ਉਹਨਾਂ ਨੇ ਕਬਜ਼ਾ ਕੀਤਾ ਹੀ ਹੋਇਆ ਸੀ ਜ਼ਮੀਨ 'ਤੇ। ਔਰ ਤੀਸਰਾ ਉਹ ਜ਼ੈਲੈਂਸਕੀ ਨੂੰ ਕਹਿ ਰਹੇ ਸੀ ਕਿ ਭਾਈ ਨੈਟੋ ਦਾ ਮੈਂਬਰ ਨਹੀਂ ਬਣਨਾ। ਹੁਣ ਜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਇਹ ਕਹਿ ਰਿਹਾ ਹੈ ਕਿ ਭਾਈ ਮੈਂ ਜਿਹੜਾ ਡ੍ਰੌਪ ਕਰ ਰਿਹਾ ਆਈਡੀਆ ਨੈਟੋ ਮੈਂਬਰਸ਼ਿਪ ਦਾ, ਔਰ ਇਹ ਜਿਹੜੇ ਦੋਨੋਂ ਹੀ ਪ੍ਰੋਵਿੰਸ ਨੇ ਉਹਨਾਂ ਦੀ ਆਜ਼ਾਦੀ ਦੇ ਲਈ ਗੱਲਬਾਤ ਹੋ ਸਕਦੀ ਹੈ। ਔਰ ਆਈ ਹੈਵ ਕੂਲ ਡਾਊਨ, ਹੁਣ ਉਹ ਕਹਿ ਰਿਹਾ ਮੈਂ ਹੁਣ ਠੰਡਾ ਹੋ ਗਿਆ, I have cooled down regarding this question a long time ago after we understood that NATO is not prepared to accept Ukraine। ਉਹਨੇ ਕਿਹਾ ਵੀ ਅਸੀਂ ਮੰਗ ਕੇ ਦੇਖ ਲਿਆ, ਨੈਟੋ ਸਾਨੂੰ ਬਣਾਉਣਾ ਨਹੀਂ, ਜਦ ਰੈਡੀ ਨਹੀਂ ਹੈ ਤੇ ਅਸੀਂ ਕੀ ਕਰ ਸਕਦੇ। ਹੁਣ ਇਹ ਇੱਕ ਹੈਲਪਲੈਸਨੈਸ ਵੀ ਹੈ ਕਿ ਭਾਈ ਸਾਥ ਕਿਸੇ ਨੇ ਦਿੱਤਾ ਨਹੀਂ, ਨੋ ਫਲਾਈ ਜ਼ੋਨ ਬਣਾਉਣ ਨੂੰ ਤਿਆਰ ਨਹੀਂ, ਕਿਉਂਕਿ ਹਰ ਇੱਕ ਨੂੰ ਨੈਟੋ ਨੂੰ ਜਾਂ ਅਮਰੀਕਾ ਨੂੰ ਵੀ ਪਤਾ ਹੈ ਕਿ ਨੋ ਫਲਾਈ ਜ਼ੋਨ ਬਣਾ ਕੇ ਕੀ ਤੁਸੀਂ ਕਰੋਗੇ। ਰੂਸ ਦਾ ਜਹਾਜ਼ ਸੁੱਟੋਗੇ ਤੇ ਜਹਾਜ਼ ਉਹਦਾ ਸੁੱਟੋਗੇ ਤੇ ਉਹਨੇ ਪਹਿਲਾਂ ਹੀ ਨਿਊਕਲੀਅਰ ਦੇ ਉੱਤੇ ਰੈੱਡ ਬਟਨ 'ਤੇ ਉਂਗਲ ਰੱਖੀ ਹੋਈ ਹੈ ਦੂਜੇ ਨੂੰ। ਸੋ ਇਹ ਇਸ ਤੋਂ ਲੱਗਦਾ ਹੈ ਕਿ ਵੀ ਹੁਣ ਗੱਲਬਾਤ ਦਾ ਰਾਹ ਪੱਧਰਾ ਹੋ ਗਿਆ ਜੇ ਜ਼ੈਲੈਂਸਕੀ ਦਾ ਇਹ ਸਟੈਂਡ ਹੈ। ਔਰ ਉਹਨੇ ਕਿਹਾ ਕਿ ਵੀ ਮੈਂ ਹੁਣ ਕੀ ਕਰ ਸਕਦਾ ਦਿਸ ਕਿ ਅਲਟੀਮੇਟਲੀ ਵਟ ਇਜ਼ ਇੰਪੋਰਟੈਂਟ ਟੂ ਮੀ ਇਜ਼ ਹਾਊ ਦਾ ਪੀਪਲ ਇਨ ਦੋਜ਼ ਟੈਰੀਟਰੀਜ਼ ਆਰ ਗੋਇੰਗ ਟੂ ਲਿਵ who want to be part of Ukraine। ਉਹਨੇ ਕਿਹਾ ਜੀ ਠੀਕ ਹੈ, ਜੇ ਉਹਨਾਂ ਨੇ ਸੈਪਰੇਟ ਹੋਣਾ ਹੈ, ਉਹਨਾਂ ਨੇ ਡਿਸਾਈਡ ਕਰਨਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਆਈ ਐਮ ਟਾਕਿੰਗ ਅਬਾਊਟ ਸਿਕਿਉਰਿਟੀ ਗਾਰੰਟੀਜ਼। ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਇੱਥੋਂ ਤੱਕ ਉਹਨੇ ਮੰਨ ਲਿਆ ਕਿ ਵੀ ਉਹ ਦੋਨੋਂ ਪ੍ਰੋਵਿੰਸ ਵੀ ਜਿਹੜੇ ਨੇ ਉਹ ਇੰਡੀਪੈਂਡੈਂਟ ਹੋਣਗੇ, ਨੈਟੋ ਦੀ ਮੈਂਬਰਸ਼ਿਪ ਵੀ ਨਹੀਂ ਲੈਣੀ ਹੈ।
ਸੋ ਹੁਣ ਇੰਨਾ ਕਿ ਔਰ ਰਸ਼ੀਆ ਦੇ ਵੀ ਜਿਹੜੀ ਕੱਲ ਸਟੇਟਮੈਂਟ ਸੀ ਜਿਹਦੇ ਚ ਉਹਨਾਂ ਦਾ ਸੀ ਕਿ ਜੀ ਡੀਨਾਜ਼ੀਫਿਕੇਸ਼ਨ ਵਰਡ ਉਹਨਾਂ ਨੇ ਨਹੀਂ ਸੀ ਯੂਜ਼ ਕੀਤਾ ਹੋਇਆ। ਇਹਦਾ ਮਤਲਬ ਇਹ ਹੈ ਕਿ ਜ਼ੈਲੈਂਸਕੀ ਨੂੰ ਇੰਨਾ ਕੁ ਹੁਣ ਰਹਿ ਗਿਆ ਕਿ ਵੀ ਜਿਹੜਾ ਢਾਂਚਾ ਜਿਹੜਾ ਯੂਕਰੇਨ ਬਾਕੀ ਬਚੇਗਾ ਉਹਨਾਂ ਈਸਟਰਨ ਪ੍ਰੋਵਿੰਸਿਸ ਤੋਂ ਬਿਨਾਂ, ਉਹਦੇ 'ਚ ਰਿਜੀਮ ਚੇਂਜ ਦੀ ਗੱਲ ਨਾ ਹੋਏ ਕਿ ਭਾਈ ਉਹਦੀ ਪ੍ਰੈਜ਼ੀਡੈਂਸੀ ਨਾ ਜਾਏ ਤੇ ਬਾਕੀ ਜਿਹੜਾ ਸਭ ਠੀਕ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਭਾਈ ਜਦੋਂ ਤੁਸੀਂ ਤੁਰਦੇ ਹੋ ਰਸਤੇ, ਹਾਲਾਂ ਇਹ ਕੋਈ ਫਾਈਨਲ ਵਰਡ ਨਹੀਂ ਹੈ, ਅਸੀਂ ਵੀ ਇੱਥੇ ਬੈਠ ਕੇ ਕਿਆਸ ਰਾਹੀਂ ਹੀ ਲਾਉਂਦੇ ਹਾਂ ਕਿ ਜੋ ਕੁਝ ਅਰਾਊਂਡ ਆ ਰਿਹਾ ਹੈ, ਪਰ ਜੇ ਤੁਹਾਡੀ ਬਾਂਹ ਹੀ ਕਿਸੇ ਨੇ ਨਹੀਂ ਫੜਨੀ ਨਾ ਨੈਟ, ਠੀਕ ਹੈ ਇਕਨੋਮਿਕਲ ਲਾ ਦਿੱਤਾ ਹੈ, ਪਰ ਰਸ਼ੀਆ ਨੇ ਅਜੇ ਤੱਕ ਕੋਈ ਇਹ ਪ੍ਰਭਾਵ ਨਹੀਂ ਦਿੱਤਾ ਹੈ ਕਿ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਨੇ ਉਸ ਨੇ ਉਹਨੂੰ ਕੋਈ ਮਜਬੂਰ ਬਣਾ ਦਾ। ਹਾਲਾ ਰੂਬਲ ਦਾ ਪ੍ਰਾਈਸ ਡਿੱਗੀ ਹੈ, ਪਰ ਜੇ ਅਸੀਂ ਦੇਖਦੇ ਹਾਂ ਕਿ ਉਹ ਸੀਰੀਅਨ ਗੁਰਿਲਾਜ਼ ਐਜ਼ ਏ ਮਰਸਨਰੀ ਹਾਇਰ ਕਰ ਰਿਹਾ ਹੈ, ਚੈਚਨੀਆਂ ਦੇ ਨੂੰ ਭੇਜ ਰਿਹਾ, ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਵਾਰ ਪ੍ਰੋਟੈਕਟਿਡ ਹੋਏਗੀ, ਲੌਂਗ ਟਰਮ ਹੋਏਗੀ, ਤੇ ਉਹ ਵੀ ਇਸ ਦੇ ਲਈ ਤਿਆਰੀ 'ਚ ਹੈ। ਪਰ ਜੇ ਜ਼ੈਲੈਂਸਕੀ ਗੱਲਬਾਤ ਲਈ ਤਿਆਰ ਹੋ ਜਾਂਦਾ ਹੈ ਕਿ ਠੀਕ ਹੈ ਨੈਟੋ ਦੀ ਮੈਂਬਰਸ਼ਿਪ ਨਹੀਂ ਹੈ, 2 ਈਸਟਰਨ ਪ੍ਰੋਵਿੰਸ ਰਸ਼ੀਆ ਨੇ ਜਿਵੇਂ ਕਿਹਾ ਉਹ ਆਜ਼ਾਦ ਨੇ, ਫਿਰ ਗੱਲ ਮੁੱਕ ਜਾਂਦੀ ਹੈ। ਫਿਰ ਮੇਬੀ ਇਹ ਜਿੰਨੇ ਸਾਰੀਆਂ ਸੈਂਕਸ਼ਨਸ ਨੇ ਇਹ ਵਾਪਸ ਮੁੜ ਪੈਣ ਤੇ ਉਹ ਸਾਰੇ ਚੋਂ ਜਿਹੜਾ ਅਲਟੀਮੇਟਲੀ ਫਿਰ ਇਹ ਨਜ਼ਰ ਆਏਗਾ ਕਿ ਪੁਤਿਨ ਹੈਡ ਦਾ ਫਾਈਨਲ ਵਰਡ, ਜਾਂ ਫਾਈਨਲ ਲਾਫ ਜਿਹਨੂੰ ਕਹਿੰਦੇ ਨੇ, ਕਿ ਪੁਤਿਨ ਹੈਜ਼ ਦਾ ਫਾਈਨਲ ਲਾਫ। ਲੈਟ ਵੀ ਸੀ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।